ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 21 ਅਕਤੂਬਰ 2013 5 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 21 ਅਕਤੂਬਰ 1708 ਨੂੰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਸਮਾਣ ਦਾ ਦਿਨ ਹੈ ਜੀ। ਔਰ ਇਸੇ ਕੈਲੰਡਰ ਦੇ ਮੁਤਾਬਕ ਮੂਲ ਮੁਤਾਬਕ ਜਿਹੜਾ ਪਿਛਲਾ ਕੱਲ ਬੀਤਿਆ 20 ਅਕਤੂਬਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ ਗਈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ। ਔਰ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਜਗਜ਼ਾਰ ਕਰਨ ਤੋਂ ਬਾਅਦ ਅੱਜ ਦੇ ਦਿਨ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਜੀ। 1914 ਦੇ ਵਿੱਚ ਅੱਜ ਦੇ ਦਿਨ ਮੇਵਾ ਸਿੰਘ ਲੋਪੋਕੇ ਜਿਹੜਾ ਇੱਕ ਬਹਾਦਰ ਸਿੰਘ ਸੀ, ਉਸ ਨੇ ਇੱਕ ਅੰਗਰੇਜ਼ੀ ਏਜੰਟ ਹੌਪਕਿੰਸਨ, ਜਿਸ ਦਾ ਪਿਓ ਗੋਰਾ ਸੀ, ਮਾਂ ਹਿੰਦੂ ਪਰਿਵਾਰ 'ਚੋਂ ਸੀ, ਲੇਕਿਨ ਇਹ ਅੰਗਰੇਜ਼ਾਂ ਨੇ ਸਿੱਖਾਂ ਦੇ ਵਿੱਚ ਇਹਨੂੰ ਵਾੜਿਆ ਹੋਇਆ ਸੀ ਤੇ ਇਹਨੇ ਵੈਨਕੂਵਰ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਆਇਆ ਉਦੋਂ ਵੀ ਸਾਜ਼ਿਸ਼ ਕੀਤੀ ਔਰ ਇੱਕ ਬੇਲਾ ਸਿੰਘ ਨਾਂ ਦੇ ਟ੍ਰੇਟਰ ਨੂੰ ਇਸਤੇਮਾਲ ਕਰਕੇ ਤੇ ਦੋ ਸਿੱਖ ਜਿਹੜੇ ਕਿ ਬੜੇ ਧਰਮੀ ਸਿੱਖ ਸੀ ਉਹਨਾਂ ਦਾ ਗੁਰਦੁਆਰੇ ਦੇ ਅੰਦਰ ਮਰਡਰ ਕਰਵਾਇਆ ਹੌਪਕਿੰਸਨ ਨੇ ਜੀ ਉਸ ਬੇਲਾ ਸਿੰਘ ਤੋਂ ਜੀ। ਤੇ ਜਦੋਂ ਬੇਲਾ ਸਿੰਘ ਦੇ ਖਿਲਾਫ ਵੈਨਕੂਵਰ ਦੀ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਸੀ ਤੇ ਹੌਪਕਿੰਸਨ ਜਿਹੜਾ ਕਿ ਉਹਨਾਂ ਦਾ ਏਜੰਟ ਸੀ ਅੰਗਰੇਜ਼ਾਂ ਦਾ, ਉਹਦੇ ਹੱਕ 'ਚ ਗਵਾਹੀ ਦੇਣ ਆਇਆ ਤੇ ਮੇਵਾ ਸਿੰਘ ਲੋਪੋਕੇ ਨੇ ਉਸ ਕੋਰਟ ਰੂਮ ਦੇ ਅੰਦਰ ਹੀ ਉਹਨੂੰ ਸ਼ੂਟ ਡਾਊਨ ਕੀਤਾ ਔਰ ਅੱਜ ਦੇ ਦਿਨ ਜਿਹੜਾ ਉਹ ਸ਼ੂਟ ਡਾਊਨ ਦਾ ਦਿਨ ਸੀ। ਬਾਅਦ 'ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਜੀ। ਅੱਜ ਵੀ ਜਿਹੜਾ ਸਭ ਤੋਂ ਪੁਰਾਣਾ ਨਾਰਥ ਅਮਰੀਕਾ ਦਾ ਗੁਰਦੁਆਰਾ ਹੈ ਜਿਹੜਾ ਜਿਸ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕਹਿੰਦੇ ਨੇ ਜੀ, ਉਹਦੇ ਲੰਗਰ ਹਾਲ ਦਾ ਨਾਂ ਹੀ ਭਾਈ ਮੇਵਾ ਸਿੰਘ ਲੋਪੋਕੇ ਲੰਗਰ ਹਾਲ ਹੈ ਔਰ ਉਹਨਾਂ ਦਾ ਦਿਨ ਉੱਥੇ ਮਨਾਇਆ ਜਾਂਦਾ ਹੈ ਜੀ। ਅੱਜ ਦੇ ਦਿਨ 1999 ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੂਨੇ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ। ਵੀਰ ਪਰਮਜੀਤ ਸਿੰਘ ਜੀ ਨੇ ਸਾਨੂੰ ਇੱਕ ਰਾਈਟ ਅਪ ਭੇਜਿਆ ਹੈ ਬਰੀਫ ਜੀ ਕਿ 22 ਅਕਤੂਬਰ 1993 ਨੂੰ ਅੱਜ ਦੇ ਦਿਨ ਚੰਡੀਗੜ੍ਹ ਦੀ ਬੀਬੀ ਰੇਸ਼ਮ ਕੌਰ ਤੇ ਉਹਨਾਂ ਦੇ 8 ਮਹੀਨੇ ਦੇ ਬੱਚੇ ਨੂੰ ਰਾਜ ਕਿਸ਼ਨ ਬੇਦੀ ਜਿਹੜਾ ਪੁਲਿਸ ਦਾ ਸ਼ਾਇਦ ਉੱਥੇ ਇੰਸਪੈਕਟਰ ਸੀ ਜੀ, ਉਹਨਾਂ ਨੇ ਘਰੋਂ ਚੁੱਕਿਆ ਬੱਚੇ ਨੂੰ ਬਰਫ਼ ਦੀ ਸਿਲ ਦੇ ਉੱਤੇ ਲਟਾਇਆ ਜੀ ਔਰ ਜਦੋਂ ਉਹ ਬਿਲਕੁਲ ਉਹ ਮਰ ਗਿਆ ਤੇ ਹੁਣ ਕਿ ਫਿਰ ਮਾਂ ਨੂੰ ਵੀ ਜਿਹੜਾ ਟਾਰਚਰ ਕਰਕੇ ਮਾਰ ਦਿੱਤਾ ਜੀ। ਇਸ ਦੀ ਪੂਰੀ ਖਬਰ ਉਸ ਵੇਲੇ ਦੇ ਮੀਡੀਆ 'ਚ ਵੀ ਛਪੀ। ਇਹ 22 ਅਕਤੂਬਰ 1993 ਨੂੰ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਦੇ ਦਿਨ ਕੋਲੰਬਸ ਨੇ ਅਮਰੀਕਾ ਨੂੰ ਲੱਭਿਆ। ਹਾਲਾਂਕਿ ਡੇਟ ਹੋਰ ਬਣਦੀ ਹੈ ਜੀ, ਪਰ ਕਿਉਂਕਿ ਜਿਹੜਾ ਕੈਲੰਡਰ ਬਦਲਿਆ ਇਹਨਾਂ ਨੇ ਵੀ, ਉਹਦੇ ਥੱਲੇ 10 ਦਿਨ ਦਾ ਫਰਕ ਪੈ ਗਿਆ ਸੀ। ਸੋ ਜੂਲੀਅਨ ਕੈਲੰਡਰ ਮੁਤਾਬਕ 12 ਅਕਤੂਬਰ ਸੀ, ਪਰ ਇਹ ਹੁਣ ਦੇ ਕੈਲੰਡਰ ਮੁਤਾਬਕ ਅੱਜ ਦਾ ਦਿਨ ਹੈ। 1805 ਦੇ ਵਿੱਚ ਐਡਮਿਰਲ ਨੈਲਸਨ ਨੇ ਟ੍ਰੈਫਲਗਾਰ ਵਾਰ ਦੇ ਵਿੱਚ ਜਿਹੜੀ ਸਪੇਨ ਦੇ ਵਿੱਚ ਹੋਈ, ਫ੍ਰੈਂਚ ਔਰ ਸਪੇਨ ਦੀਆਂ ਸਾਂਝੀਆਂ ਫੌਜਾਂ ਨੂੰ ਡਿਫੀਟ ਕੀਤਾ ਜੀ। 1879 ਦੇ ਵਿੱਚ ਟਾਮਸ ਐਡੀਸਨ ਨੇ, ਅੱਜ ਅਸੀਂ ਰੌਸ਼ਨੀਆਂ ਦੇ ਵਿੱਚ ਬੈਠੇ ਹਾਂ, ਪਹਿਲਾ ਜਿਹੜਾ ਲਾਈਟ ਬਲਬ ਹੈ ਰੌਸ਼ਨੀ ਦਾ ਬਲਬ, ਉਹ ਜਿਹੜਾ ਕਾਰਬਨ ਫਿਲਾਮੈਂਟ ਉਹਨੂੰ ਉਹਨੇ ਐਗਜ਼ੀਬਿਟ ਕੀਤਾ। 1916 ਦੇ ਵਿੱਚ US ਆਰਮੀ ਨੇ ਪਹਿਲੀ ਵਾਰੀ ਰਿਜ਼ਰਵ ਆਫਿਸਰਸ ਟ੍ਰੇਨਿੰਗ ਕਾਰਪਸ ਇਹ ਬਣਾਇਆ। ਫਰਾਂਸ ਜਿਹੜਾ ਅੱਜ ਸਾਡੇ ਤੇ ਪਾਬੰਦੀ ਲਾ ਰਿਹਾ ਕਿ ਜੀ ਧਾਰਮਿਕ ਤੁਸੀਂ ਚਿੰਨ੍ਹ ਨਹੀਂ ਇਸਤੇਮਾਲ ਕਰ ਸਕਦੇ, ਬੜੇ ਆਪਣੇ ਆਪ ਨੂੰ ਐਡਵਾਂਸ ਸਮਝਦੇ ਨੇ ਜੀ ਜੀ। ਪਹਿਲੀ ਵਾਰ ਔਰਤਾਂ ਨੂੰ VOTING ਦਾ ਹੱਕ ਫਰਾਂਸ ਦੇ ਵਿੱਚ 1945 ਦੇ ਵਿੱਚ ਮਿਲਿਆ ਜੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਿੱਖ ਬੀਬੀਆਂ ਨੂੰ VOTING ਦਾ ਹੱਕ 1925 ਦੇ ਵਿੱਚ ਮਿਲ ਗਿਆ। ਸੋ 1945 ਤੱਕ ਫਰਾਂਸ ਦੇ ਵਿੱਚ ਔਰਤਾਂ ਵੋਟ ਨਹੀਂ ਸੀ ਪਾ ਸਕਦੀਆਂ ਜੀ। 1948 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਰਸ਼ੀਆ ਦੀ ਇੱਕ ਪ੍ਰਪੋਜ਼ਲ ਸੀ ਕਿ ਨਿਊਕਲੀਅਰ ਹਥਿਆਰਾਂ ਤੇ ਪਾਬੰਦੀ ਲਾਓ। ਉਹਦਾ ਕਾਰਨ ਸੀ ਇਕੱਲਾ ਅਮਰੀਕਾ ਕੋਲ ਹੀ ਐਟਮ ਬੰਬ ਸੀ ਜੀ, ਪਰ ਉਹ ਨਹੀਂ ਮੰਨੀ ਗਈ ਤੇ ਅੱਜ ਦੁਨੀਆ 'ਚ ਸਾਰੇ ਪਾਸੇ ਐਟੋਮਿਕ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਬੈਲਜੀਅਮ 1950 ਦੇ ਵਿੱਚ ਬੈਲਜੀਅਮ ਨੇ ਜਿਹੜੀ ਮੌਤ ਦੀ ਸਜ਼ਾ ਹੈ ਉਹ ਖਤਮ ਕਰ ਦਿੱਤੀ ਜੀ। 1958 ਦੇ ਵਿੱਚ ਇੰਗਲੈਂਡ ਜਿਹੜੇ ਬੜੇ ਆਪਣੇ ਆਪ ਨੂੰ ਐਡਵਾਂਸ ਸਿਵਲਾਈਜੇਸ਼ਨ ਸਮਝਦੇ ਨੇ, ਪਹਿਲੀ ਵਾਰੀ ਕੋਈ ਔਰਤ ਉਹਨਾਂ ਦੇ ਹਾਊਸ ਆਫ ਲਾਰਡਸ ਦੇ ਵਿੱਚ 1958 ਦੇ ਵਿੱਚ ਗਈ ਜੀ। ਔਰ 1986 ਦੇ ਵਿੱਚ ਅਮਰੀਕਾ ਔਰ ਰੂਸ ਦੇ ਜਿਹੜੇ ਸਬੰਧ ਨੇ USSR ਦੇ, ਉਹ ਕਾਫੀ ਕਸ਼ੀਦਗੀ ਭਰੇ ਸੀ ਔਰ 55 ਰਸ਼ੀਅਨ ਡਿਪਲੋਮੈਟ ਜਿਹੜੇ ਨੇ ਉਹ ਅਮਰੀਕਾ ਨੇ ਵਾਸ਼ਿੰਗਟਨ DC ਚੋਂ ਬਾਹਰ ਕੱਢੇ 24 ਘੰਟੇ ਦੇ ਨੋਟਿਸ ਤੇ ਵੀ ਚੱਕੋ ਸਮਾਨ ਜਾਓ ਬਾਹਰ ਜੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
ਸਾਡਾ ਪਹਿਲਾ ਸਵਾਲ ਹੈ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਨਾਲ ਨਜਿੱਠਣ ਲਈ ਦੂਸਰੇ ਬਦਲ ਤੇ ਵੀ ਵਿਚਾਰ ਕਰਨੀ ਚਾਹੀਦੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇੱਕ ਅੰਗਰੇਜ਼ੀ ਦਾ ਅਖਾਣ ਹੈ ਕਿ ਮੋਰ ਲਾਇਲ ਦੈਨ ਦਾ ਕਿੰਗ। ਜੀ, ਇਹੀ ਹਾਲ ਬਾਦਲ ਦਾ, ਇਹੀ ਹਾਲ ਦੂਸਰੇ ਜਿਹੜੇ ਸਰਕਾਰ ਦੇ ਕੁੱਤੇ ਬਣ ਕੇ ਭੌਂਕਣ ਨੂੰ ਤਿਆਰ ਰਹਿੰਦੇ ਨੇ, ਸਾਡੇ ਆਪਣੇ ਰੂਪ ਵਾਲੇ ਜੀ, ਉਹਨਾਂ ਦਾ। ਹੁਣ ਉਮਰ ਅਬਦੁੱਲਾ ਪੁਲਸੀਆਂ ਦਾ ਕੋਈ ਦਿਨ ਹੈ, ਉਹਨੂੰ ਐਡਰੈਸ ਕਰਦਿਆਂ ਕਹਿ ਰਿਹਾ ਕਿ ਜੀ ਇਹ ਪਾਕਿਸਤਾਨ ਵਾਲੇ ਲਗਾਤਾਰ ਸੀਜ਼ ਫਾਇਰ ਦੀ ਵਾਇਲੇਸ਼ਨ ਕਰ ਰਹੇ ਨੇ, 1 ਸਾਲ ਦੇ ਵਿੱਚ ਇੰਨੀਆਂ ਵਾਇਲੇਸ਼ਨਸ ਕੀਤੀਆਂ, ਜੀ, ਜੇ ਗੱਲਬਾਤ ਨਾਲ ਸੂਤ ਨਹੀਂ ਹੁੰਦੇ ਤੇ ਸਾਨੂੰ ਦੂਸਰੇ ਬਦਲ, ਦੂਸਰੀਆਂ ਆਪਸ਼ਨਸ ਵੀ ਜਿਹੜੀਆਂ ਨੇ ਦੇਖਣੀਆਂ ਚਾਹੀਦੀਆਂ। ਫਿਰ ਹੁਣ ਇਹ ਨੁਮਾਇੰਦਾ ਜੰਮੂ ਕਸ਼ਮੀਰ ਦੇ ਲੋਕਾਂ ਦਾ, ਤੇ ਇਹ ਗੱਲ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਨਵਾਜ਼ ਸ਼ਰੀਫ ਨੇ ਮੰਗ ਕੀਤੀ ਹੈ, ਅਮਰੀਕਾ ਨੂੰ ਕਿਹਾ ਕਿ ਤੂੰ ਵਿਚੋਲਗੀ ਕਰ, ਜੀ, ਇਹ ਬਿਲਕੁਲ ਉਹਨੂੰ ਨਹੀਂ ਪਤਾ ਕਿ ਜੀ ਭਾਰਤ ਕਦੇ ਨਹੀਂ ਮੰਨੇਗਾ ਇਸ ਗੱਲ ਨੂੰ। ਜੀ, ਔਰ ਇਹ ਜਿਹੜੀ ਸਪਿਰਿਟ ਹੈ ਸ਼ਿਮਲਾ ਸਮਝੌਤੇ ਦੀ, ਉਹ ਇਹੀ ਹੈ ਕਿ ਦੋਨੋਂ ਦੇਸ਼ ਆਪਸ 'ਚ ਗੱਲਬਾਤ ਕਰਨ। ਜੀ, ਹੁਣ ਇਹਨੂੰ ਕਹਿੰਦੇ ਨੇ ਆਪਣੇ ਲੋਕਾਂ ਨੂੰ ਮਰਵਾਉਣ ਦੇ ਲਈ ਕੁਹਾੜੀ ਦਾ ਦਸਤਾ ਬਣਨਾ। ਇੱਕ ਤਾਂ ਦੁਸ਼ਮਣ ਆ ਕੇ ਦਸਤਾ ਬਣਾਉਂਦਾ, ਇੱਕ ਮੂੰਹ ਬੋਲ ਕੇ ਕਹਿੰਦਾ ਕਿ ਜੀ ਮੈਂ ਤੁਹਾਡਾ ਦਸਤਾ ਹੈ ਤੇ ਮੈਨੂੰ ਵਰਤੋ। ਪਹਿਲਾਂ ਹੀ ਵਰਤ ਰਹੇ ਨੇ। ਇਹਦਾ ਪਿਓ ਫਾਰੂਕ ਅਬਦੁੱਲਾ, ਜੀ, ਜਿਹਦੇ ਵੇਲੇ 35 ਸਿੱਖ ਮਾਰੇ ਕਸ਼ਮੀਰ ਵੈਲੀ 'ਚ, ਉਹਦਾ ਪਿਓ ਸ਼ੇਖ ਅਬਦੁੱਲਾ, ਜਿਹਨੇ ਸ਼ੁਰੂ 'ਚ ਜ਼ਰੂਰ ਰੈਵੋਲੂਸ਼ਨਰੀ ਲਾਈਨ ਲਈ ਪਰ ਅਖੀਰ ਜੇਲ੍ਹ ਸਿੱਖਾਂ ਤੋਂ ਬਿਨਾਂ ਫਿਰ ਉਹ ਕੱਟਣੀ ਨਹੀਂ ਨਾ ਆਉਂਦੀ ਹੈ। ਇਸ ਕਿਸਮ ਦੇ ਜਿਹੜੇ ਤਾਕਤ ਦੇ ਭੁੱਖੇ ਲੋਕ ਹੁੰਦੇ ਨੇ, ਜੀ, 15-16 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਫਿਰ ਉਹ ਕੰਬਣ ਲੱਗ ਗਿਆ ਅੰਦਰ। ਇੰਦਰਾ ਗਾਂਧੀ ਨੇ ਕਿਹਾ ਠੀਕ ਹੈ ਤੈਨੂੰ ਚੀਫ ਮਿਨਿਸਟਰ ਬਣਾ ਦਿੰਦੇ, ਬਾਹਰ ਕੱਢਿਆ। ਜੀ, ਜੀ, ਤੇ ਹੁਣ ਉਹਦੀ ਜਿਹੜੀ ਕਬਰ ਹੈ ਸ਼ੇਖ ਅਬਦੁੱਲਾ ਦੀ, ਉਹ ਤੇ ਵੀ ਪੁਲਿਸ ਗਾਰਡ ਬੈਠੀ ਹੈ ਕਿ ਤਾਂ ਕਿ ਆਜ਼ਾਦੀ ਪਸੰਦ ਕਸ਼ਮੀਰੀ ਜਿਹੜੇ ਨੇ ਉਹ ਕਬਰ ਨਾ ਪੁੱਟ ਦੇਣ। ਸੋ ਇਹ ਤੀਜੀ ਜਨਰੇਸ਼ਨ ਇਹ ਟ੍ਰੇਟਰਾਂ ਦੀ ਹੋ ਗਈ, ਜਿਵੇਂ ਬਾਦਲ ਦੀ ਦੂਜੀ ਜਨਰੇਸ਼ਨ ਆ ਗਈ, ਸੁਖਬੀਰ ਬਾਦਲ, ਜੀ, ਜਿਹੜਾ ਬਿਲਕੁਲ ਉਹ ਲਾਈਨ ਟੋ ਕਰਦਾ ਗੁਲਾਮਾਂ ਵਾਲੀ। ਜੀ, ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਕਿਸਮ ਦੇ ਜਿਹੜੇ ਲੋਕ ਨੇ, ਔਰ ਹਰ ਕੌਮ ਦੇ ਵਿੱਚੋਂ ਤੁਹਾਨੂੰ ਖਰੀਦਦਾਰ ਜਿਹੜੇ ਨੇ ਉਹ ਮਿਲ ਜਾਂਦੇ ਨੇ, ਜੀ, ਜਿਨ੍ਹਾਂ ਨੂੰ ਖਰੀਦਿਆ ਜਾਂਦਾ ਹੈ। ਸੋ ਇਹ ਇੰਨਾ ਘਟੀਆ ਲੈਵਲ ਦਾ ਬਿਆਨ ਹੈ, ਇੰਨੀ ਘਟੀਆ ਗੱਲ ਹੈ, ਜਿਸ ਦਾ ਮੈਂ ਸਮਝਦਾ ਵੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਅਦਰ ਦੈਨ ਕਿ ਮੋਰ ਲਾਇਲ ਦੈਨ ਦਾ ਕਿੰਗ। ਔਰ ਇਹ ਉਹੀ ਹੈ ਵੀ ਜਿਵੇਂ ਗੁਲਾਮੀ, ਜਿਵੇਂ ਉਹ ਨਾਦਰ ਸ਼ਾਹ ਨੇ ਜਦੋਂ ਦਿੱਲੀ 'ਚ ਕਤਲੇਆਮ ਕੀਤਾ, ਹਜ਼ਾਰਾਂ ਲੋਕ ਮਾਰੇ, ਜੀ, ਸਾਰਾ ਦਿੱਲੀ ਖੂਨ ਨਾਲ ਲਾਲ ਹੈ, ਤੇ ਅਗਲੇ ਦਿਨ ਦਿੱਲੀ ਦੇ ਵਪਾਰੀ ਇਕੱਠੇ ਹੋ ਕੇ ਨਾਦਰ ਸ਼ਾਹ ਦੇ ਦਰਬਾਰ 'ਚ ਗਏ, ਬੜੇ ਸੋਨੇ ਦੀਆਂ ਭੇਟਾਂ ਉਹਨੂੰ ਦਿੱਤੀਆਂ, ਜੀ, ਤੇ ਉਹਨਾਂ ਨੇ ਕਿਹਾ ਕਿ ਜੀ ਹਜ਼ੂਰ दिल्ली तो आज ऐसे खूबसूरत लग रही है जैसे हजूर ने पान खा के पीक बाहर फेंका हो। चार तरफ ये गुल की तरह है, गुलाब दे फुल की तरह लाल लाल, और वो हज़ारां बेगुनाह लोगों के खून के नाल दिल्ली रंगी हुई सी। ये गुलामी हुंदी है। सो यही बादल दा टब्बर दा काम है, यही फारूक अब्दुल्ले दे टब्बर, और ये बचूंगड़ा जिहड़ा उमर अब्दुल्ला ਪਹਿਲਾਂ ਉੱਥੇ ਇੰਗਲੈਂਡ 'ਚ ਰਿਹਾ, ਮੇਮ ਦਾ ਪੁੱਤਰ ਹੈ ਕਿਸੇ ਦਾ, ਜੀ, ਹੁਣ ਇਹ ਆ ਕੇ ਕਸ਼ਮੀਰੀ ਲੋਕਾਂ ਦੀ ਸਟਰਗਲ ਨੂੰ ਜਿਹੜਾ ਉਹ ਉਸ ਨੂੰ ਸਾਬੋਤਾਜ ਕਰ ਰਿਹਾ। ਜੀ, ਜੀ, ਲੱਖ ਲਾਹਨਤ ਇਸ ਕਿਸਮ ਦੀ ਜ਼ਹਿਨੀਅਤ ਵਾਲੇ ਲੋਕਾਂ ਦੇ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ, ਜਿਹੜੇ 10ਵੇਂ ਪਾਤਸ਼ਾਹ ਦੇ ਪਿਆਰੇ ਗੁਰਸਿੱਖ ਹੋਏ ਨੇ, ਜਿਨ੍ਹਾਂ ਨੇ ਫਾਰਸੀ ਦੇ ਵਿੱਚ ਬੜੀਆਂ ਅਮਰ ਰਚਨਾਵਾਂ ਰਚੀਆਂ, ਜੀ, ਉਹਨਾਂ ਦੀ ਗਜ਼ਲ ਨੰਬਰ 20 ਨੂੰ ਚੁਣਿਆ। ਔਰ ਮੈਂ ਪਹਿਲਾਂ ਫਾਰਸੀ ਦੇ ਵਿੱਚ ਉਹਨਾਂ ਦੇ ਸ਼ਬਦ ਦੁਹਰਾਵਾਂਗਾ, ਫਿਰ ਉਸ ਦਾ ਪੰਜਾਬੀ ਅਨੁਵਾਦ ਹੈ। ਜੀ, ਜੀ। ਤਬੀਬ ਆਸ਼ਕੇ ਬੇਦਰਦ ਰਾ ਦਵਾ ਚੇ ਕੁਨਦ, ਤੋ ਰਾ ਕੀ ਪਾਏ ਬੁਵਦ ਲੰਗ ਰਹਿਨੁਮਾ ਚੀ ਕੁਨਦ, ਜਮਾਲਿਓ ਹਮਾ ਜਾ ਬੇਹਜਾਬ ਜਲਵਾਗਰ ਅਸਤ, कि तू दर हजाबे खुदी यारे महल का चे कुनद, तुरा के नेस्त बेयक गुनह खातिर मजमू, मुकाम ऐमनो खुश गोशाए फ़ज़ा ची कुनद, बग़ैर बदरकाए इश्क कै रसी बादोश, बग़ैर जज्बाए शौक तो रहनमा चे कुनद। अखीरला शेर है, चूँ सुरमाए दीदा कुनी खाके मुर्शद ए गोया, जमाले हक निगरी बातो तूतिया चे कुनद,
ਇਸ ਦਾ ਤੱਤ ਸਾਰ ਇਹ ਹੈ ਜੀ ਕਿ ਜੇ ਰੱਬ ਦੇ ਪਿਆਰ ਦੇ ਵਿੱਚ ਕੋਈ ਭਿੱਜਿਆ ਹੋਇਆ ਨਹੀਂ ਹੈ ਤੇ ਰਹਿਬਰ ਗੁਰੂ ਮੁਰਸ਼ਦ ਕੀ ਕਰ ਸਕਦੇ? ਜੀ ਉਹ ਵੀ ਤਾਂ ਹੀ ਆ ਕੇ ਤੁਹਾਡੀ ਬਾਹ ਫੜੇਗਾ ਜੇ ਤੁਸੀਂ ਉਸ ਪਾਸੇ ਤੁਰਨਾ ਚਾਹੋਗੇ। ਜੇ ਤੁਸੀਂ ਲੰਗੜੇ ਹੋ, ਲੂਲੇ ਹੋ, ਔਰ ਉਹਦੇ ਲਈ ਸ਼ਬਦ ਵੀ ਉਹਨਾਂ ਨੇ ਲੰਗ ਵੀ ਫਾਰਸੀ 'ਚ ਵੀ ਲੰਗ ਹੀ ਕਹਿੰਦੇ ਨੇ ਲੰਗੜੇ ਨੂੰ ਜਾਂ ਪਿੰਗਲੇ ਨੂੰ, ਫਿਰ ਕੁਝ ਨਹੀਂ ਕੀਤਾ ਜਾ ਸਕਦਾ। ਸੋ ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਬੜਾ ਖੂਬਸੂਰਤ ਕੀਤਾ ਜੀ। ਪੱਥਰ ਚਿੱਤ ਆਸ਼ਕ ਦੇ ਤਾਈਂ ਲੱਗੇ ਨਾ ਮੂਲ ਦਵਾਈ। ਉਹਨਾਂ ਨੇ ਸ਼ਬਦ ਤਬੀਬ ਜਿਹੜਾ ਹੈ ਹਕੀਮ ਨੂੰ, ਡਾਕਟਰ ਨੂੰ ਕਹਿੰਦੇ ਨੇ, ਜਿਵੇਂ ਸ਼ਾਇਦ ਬੁੱਲੇ ਸ਼ਾਹ ਦਾ ਛੇਤੀ ਬੋੜੀ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈ ਹਾਂ ਜੀ। ਸੋ ਤਬੀਬ ਪੰਜਾਬੀ ਦੇ ਵਿੱਚ ਵੀ ਇਹ ਆਇਆ ਤਾਂ ਫਾਰਸੀ ਚੋਂ ਹੀ ਹੈ ਜੀ ਜੀ। ਕਿ ਪੱਥਰ ਚਿੱਤ ਆਸ਼ਕ ਦੇ ਤਾਈਂ ਲੱਗੇ ਨਾ ਮੂਲ ਦਵਾਈ, ਪੈਰੋਂ ਲੰਗਾ ਹੋਵੇਂ ਜੇ ਤੂੰ ਰਹਿਬਰ ਪੇਸ਼ ਨਾ ਜਾਈ। ਕਿ ਜੇ ਪੱਥਰ ਦਿਲ ਹੈ, ਦਿਲ ਹੀ ਪੱਥਰ ਹੈ, ਉੱਥੇ ਜੇ ਤਾਂ ਹੱਡ ਮਾਸ ਦਾ ਦਿਲ ਹੋਏਗਾ ਤੇ ਜਿਹੜੀ ਹੈ ਦਵਾਈ ਲੱਗੇਗੀ। ਜੇ ਹੈ ਹੀ ਨਹੀਂ ਹੈ ਤੇ ਫਿਰ ਡਾਕਟਰ ਵੀ ਕੀ ਕਰ ਸਕਦਾ? ਪੱਥਰ ਚਿੱਤ ਆਸ਼ਕ ਦੇ ਤਾਈਂ ਲੱਗੇ ਨਾ ਮੂਲ ਦਵਾਈ, ਪੈਰੋਂ ਲੰਗਾ ਹੋਵੇਂ ਜੇ ਤੂੰ ਰਹਿਬਰ ਪੇਸ਼ ਨਾ ਜਾਏ। ਫਿਰ ਰਹਿਬਰ ਵੀ ਕੀ ਕਰੇਗਾ? ਤੁਰਨਾ ਤੇ ਆਪਣੇ ਪੈਰਾਂ ਨਾਲ ਹੈ। ਜੀ ਜੀ। ਬਿਨਾ ਪੜਦਿਓਂ ਲਿਸ਼ਕਾਂ ਮਾਰੇ ਮਾਹੀ ਮੁਖ ਪਿਆਰਾ, ਪਰ ਤੂੰ ਹਉਮੈ ਓਲੇ ਲੁਕਿਆ ਚੰਦ ਮੁਖ ਕਰੇ ਕੀ ਚਾਰਾ। ਕਿ ਪ੍ਰੀਤਮ ਦਾ ਚਿਹਰਾ, ਨਿਰੰਕਾਰ ਦਾ ਪ੍ਰਕਾਸ਼ ਤਾਂ ਸਾਹਮਣੇ ਜਲਵਾਗਰ ਹੈ, ਪਰ ਤੂੰ ਹਉਮੈ ਦਾ ਪਰਦਾ, ਹਿਜਾਬ ਹਉਮੈ ਦਾ ਆਪਣੀ ਆਤਮਾ ਦੇ ਉੱਤੇ ਪਾਇਆ ਹੋਇਆ ਤੇ ਸਾਹਮਣੇ ਪ੍ਰਕਾਸ਼ਮਾਨ ਰੱਬ ਤੈਨੂੰ ਨਜ਼ਰ ਨਹੀਂ ਆਉਂਦਾ। ਬਿਨਾ ਪੜਦਿਓਂ ਲਿਸ਼ਕਾਂ ਮਾਰੇ ਮਾਹੀ ਮੁਖ ਪਿਆਰਾ, ਪਰ ਤੂੰ ਹਉਮੈ ਓਲੇ ਲੁਕਿਆ ਚੰਦ ਮੁਖ ਕਰੇ ਕੀ ਚਾਰਾ। ਦਿਲ ਤੇਰਾ ਇੱਕ ਨੁਕਤੇ ਉੱਤੇ ਟਿਕਣਾ ਜਦੋਂ ਨਾ ਜਾਣੇ, ਚੈਨ ਪੁਚਾਵਣ ਤੈਨੂੰ ਕੀਕਨ ਸਾਰੇ ਸ਼ਾਂਤ ਟਿਕਾਣੇ। ਕਿ ਜੇ ਤੇਰੀ ਗੱਲ, ਤੇਰਾ ਮਨ ਹੀ ਇੱਕ ਨੁਕਤੇ ਦੇ ਉੱਤੇ, ਰੱਬ ਦੇ ਉੱਤੇ ਨਹੀਂ ਟਿਕਿਆ ਹੋਇਆ ਹੈ, ਤੇ ਜਿੰਨੇ ਮਰਜ਼ੀ ਅਮਨ ਚੈਨ ਸਕੂਨ ਦੇਣ ਦੇ ਸਾਧਨ ਹੋਣ ਉਹ ਸਭ ਬੇਅਸਰ ਹੋਣਗੇ। ਬਿਨ ਮੁਰਸ਼ਦ ਤੂੰ ਪਾਸ ਪ੍ਰਭੂ ਦੇ ਪਹੁੰਚੇ ਕੀਕਣ ਯਾਰਾ, ਤੇਰੇ ਸ਼ੌਕ ਦੇ ਬਾਝੋਂ ਉਸਦਾ ਚੱਲੇ ਨਾ ਕੋਈ ਚਾਰਾ। ਜੀ। ਕਿ ਜੇ ਤੇਰਾ ਮੁਰਸ਼ਦ ਤੇ ਆਪਣੇ ਗੁਰੂ ਤੇ ਯਕੀਨ ਨਹੀਂ ਹੈ ਤੇ ਤੂੰ ਕਿਵੇਂ ਆਪਣੇ ਗੁਰੂ ਤੋਂ ਦੇ ਬਿਨਾ ਮੁਰਸ਼ਦ ਤੂੰ ਪਾਸ ਪ੍ਰਭੂ ਦੇ ਕਿਵੇਂ ਰੱਬ ਦੇ ਕੋਲ ਪਹੁੰਚੇਗਾ? ਪਹੁੰਚੇ ਕੀਕਣ ਯਾਰਾ, ਤੇਰੇ ਸ਼ੌਕ ਦੇ ਬਾਝੋਂ ਉਸਦਾ ਚੱਲੇ ਨਾ ਕੋਈ ਚਾਰਾ। ਅਖੀਰਲਾ ਸ਼ੇਅਰ ਹੈ, ਧੂੜ ਗੁਰੂ ਚਰਨਾਂ ਦੀ ਗੋਇਆ ਜੇ ਹੋਵੇ ਸੁਰਮਾ ਤੇਰਾ। ਧੂੜ ਗੁਰੂ ਚਰਨਾਂ ਦੀ ਗੋਇਆ ਜੇ ਹੋਵੇ ਸੁਰਮਾ ਤੇਰਾ, ਬਿਨਾ ਮਮੀਰੇ ਦੇਖ ਸਕੇਗਾ ਹਰ ਥਾਂ ਰੱਬ ਦਾ ਚਿਹਰਾ। ਕਿ ਗੁਰੂ ਦੇ ਚਰਨਾਂ ਦੀ ਧੂੜ ਨੂੰ ਅੱਖਾਂ ਦਾ ਸੁਰਮਾ ਬਣਾ ਲੈ ਤੇ ਫਿਰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਹਰ ਪਾਸੇ ਉਸ ਰੱਬ ਦਾ ਚਾਨਣ ਨਜ਼ਰ ਆਵੇਗਾ। ਔਰ ਇਹੀ ਗੱਲ ਜਦੋਂ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਥੇ। ਕਿ ਜੇ ਅਸੀਂ ਗੁਰੂ ਦੇ ਚਰਨਾਂ ਵੱਲ, ਗੁਰੂ ਦੀ ਸ਼ਰਨ ਵੱਲ ਇੱਕ ਕਦਮ ਪੈਰ ਵਧਾਈਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਥੇ। ਗੁਰੂ ਕਰੋੜ ਕਦਮ ਅੱਗੇ ਆਉਂਦੇ ਨੇ ਤੁਰ ਕੇ ਗਲ ਨਾਲ ਲਾਉਣ ਲਈ। ਧੂੜ ਗੁਰੂ ਚਰਨਾਂ ਦੀ ਗੋਇਆ ਜੇ ਹੋਵੇ ਸੁਰਮਾ ਤੇਰਾ, ਬਿਨਾ ਮਮੀਰੇ ਦੇਖ ਸਕੇਗਾ ਹਰ ਥਾਂ ਰੱਬ ਦਾ ਚਿਹਰਾ। ਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@vh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।